ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ, ਆਪਾਂ ਖਬਰਾਂ ਦੀ ਸ਼ੁਰੂਆਤ ਕਰੀਏ ਆਪ ਤੋਂ। ਆਪ ਕਹਿ ਰਹੀ ਹੈ ਕਿ ਮੰਤਰੀ ਮੰਡਲ ਦਾ ਵਿਸਥਾਰ ਨਹੀਂ ਹੋ ਰਿਹਾ ਜੀ। ਹਾਂਜੀ ਦੇਖੋ, ਕਿਆਫੇ ਲੱਗ ਰਹੇ ਸਨ ਪ੍ਰਵੀਨ ਜੀ, ਕਿਉਂਕਿ ਖਬਰਾਂ ਵੀ ਸਨ ਤੇ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਅੱਜ ਜੋ DC ਸਾਹਿਬ ਹੁੰਦੇ ਆ ਜ਼ਿਲ੍ਹਿਆਂ ਦੇ, ਉਹਨਾਂ ਦੇ ਨਾਲ ਇੱਕ ਮੀਟਿੰਗ ਫਿਕਸ ਕੀਤੀ ਸੀ ਤੇ ਸਵੇਰੇ ਸਵੇਰੇ ਹੀ ਦੱਸਦੇ ਆ ਕਿ ਇਹਨਾਂ ਨੇ ਉਹ ਮੀਟਿੰਗ ਰੀਸ਼ੈਡਿਊਲ ਕਰ ਦਿੱਤੀ, ਪੋਸਟਪੋਨ ਕਰਕੇ ਕਿ ਵੀਰਵਾਰ ਕਰਾਂਗੇ। ਤੇ ਗੱਡੀ ਇਹਨਾਂ ਨੇ ਸਟਾਰਟ ਕੀਤੀ ਤੇ ਉਸ ਤੋਂ ਬਾਅਦ ਗੱਡੀ ਧੂੜਾਂ ਪੱਟਦੀ ਚਲੇ ਗਈ ਦਿੱਲੀ ਦੀ ਜੂ ਨੂੰ। ਜੀ ਤੇ ਜਦੋਂ ਅਚਾਨਕ ਇਹ ਖਬਰ ਆਈ, ਕਿਆਫੇ ਲੱਗਣੇ ਸ਼ੁਰੂ ਹੋ ਗਏ ਕਿ ਤੇ ਦਿੱਲੀ ਨੂੰ ਨਿਕਲ ਗਏ ਆ। ਹੁਣ ਤੁਹਾਨੂੰ ਪਤਾ ਜਦੋਂ ਗੱਡੀ ਜਾਂਦੀ ਆ ਸ਼ੂਕਦੀ ਤੇ ਇੱਥੇ ਦਿਲਾਂ ਦੇ ਵਿੱਚ ਕੁਝ ਹੁੰਦਾ ਕਿ ਦਿੱਲੀ ਨੂੰ ਗਏ ਕੋਈ ਖੈਰ ਹੱਥਾ ਕੰਮ ਨਾ ਹੋਵੇ। ਉਸ ਤੋਂ ਬਾਅਦ ਇਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਚਲੇ ਗਏ ਜੇਲ੍ਹ ਦੇ ਵਿੱਚ ਮਾਨ ਸਾਹਿਬ। ਤੇ ਜਦੋਂ ਬਾਹਰ ਨਿਕਲੇ ਇਹਨਾਂ ਦੀ ਬਾਡੀ ਲੈਂਗੁਏਜ ਵੀ ਕੋਈ ਠੀਕ ਨਹੀਂ ਸੀ ਲੱਗੀ ਮੈਨੂੰ। ਤਾਂ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਕਿਆਸ ਆਰਾਈ ਸੀਗੀ ਉਹ ਇਹੋ ਸੀ ਕਿ ਕੁਝ ਫੈਸਲੇ ਜਿਹੜੇ ਇਲੈਕਸ਼ਨ 2024 ਵਾਲੇ ਪਾਰਲੀਮੈਂਟ ਵਾਲੇ ਹੋਏ ਨੇ ਉਹਨਾਂ ਦੇ ਸੰਦਰਭ 'ਚ ਲੈ ਜਾ ਸਕਦੇ, ਮਤਲਬ ਕਿ ਮੰਤਰੀ ਮੰਡਲ 'ਚ ਵਿਸਥਾਰ ਹੋ ਸਕਦਾ ਹੈ। ਯਾਨੀ ਵਿਸਤਾਰ ਤੋਂ ਭਾਵ ਕੀ ਹੈ ਕਿ ਕੁਝ ਬਾਹਰ ਕੁਝ ਅੰਦਰ, ਇਹੀ ਚੱਲਦਾ ਹੁੰਦਾ ਕੰਮ। ਤਾਂ ਇਹਨਾਂ ਦਾ ਫਿਰ ਇੱਕ ਆਮ ਆਦਮੀ ਪਾਰਟੀ ਦੇ ਆਫੀਸ਼ੀਅਲ ਪੇਜ ਤੋਂ ਸਪਸ਼ਟੀਕਰਨ ਆ ਗਿਆ ਕਿ ਇਹ ਸਿਰਫ ਰਿਊਮਰਸ ਨੇ, ਅਫਵਾਹਾਂ ਨੇ, ਸੱਚਾਈ ਕੋਈ ਨਹੀਂ ਹੈਗੀ, ਕੋਈ ਹਾਲੇ ਰੀਸ਼ਫਲਿੰਗ ਦਾ ਪ੍ਰੋਗਰਾਮ ਨਹੀਂ ਹੈਗਾ। ਪਰ ਤੁਹਾਨੂੰ ਯਾਦ ਹੋਣਾ ਹੈ ਕਈ ਐਪੀਸੋਡ ਇਸ ਤਰ੍ਹਾਂ ਦੇ ਹੋਏ ਅੱਗੇ ਜਿਹਦੇ ਵਿੱਚ ਪਹਿਲਾਂ ਖੰਡਨ ਕਰਦੇ ਰਹੇ ਪਰ ਅਖੀਰ ਤੁਹਾਨੂੰ ਪਤਾ ਹੀ ਹੈ ਉਹ ਚੀਜ਼ਾਂ ਹੁੰਦੀਆਂ ਹੀ ਨੇ। ਉਹ ਕਿਉਂ? ਕਿਉਂਕਿ ਚਾਹੇ ਸਰਾਰੀ ਦਾ ਮਸਲਾ ਚਾਹੇ ਕੋਈ ਆ, ਅੰਦਾਜ਼ੇ ਲੱਗਦੇ ਰਹੇ, ਟਾਲਦੇ ਰਹੇ ਪਰ ਅਖੀਰ ਉਹ ਗੱਲਾਂ ਹੋਈਆਂ ਵੀ। ਹੁਣ ਗੱਲ ਤੇ ਇਹ ਆ ਨਾ ਕਿ ਦੇਖੋ 17 ਮੰਤਰੀ ਕਾਇਦੇ ਦੇ ਮੁਤਾਬਕ ਬਣ ਸਕਦੇ ਆ। ਅਗਰ ਕਾਇਦੇ में रहोगे तो फायदे में रहोगे, क्योंकि ਕਾਇਦਾ ਤੋੜ ਨਹੀਂ ਸਕਦੇ ਜੀ। ਤਾਂ 17 ਮੰਤਰੀ ਬਣ ਸਕਦੇ ਤਾਂ ਹੁਣ ਕਿੰਨੇ ਆ? 15 ਚੋਂ -1 ਹੋਰ ਕਰ ਦਿਓ, ਮੀਂਹ ਤੇ ਕਿੰਨੇ ਰਹਿ ਗਏ? 14। ਯਾਨੀ ਤੁਸੀਂ ਹਾਲੇ ਤੈਅ ਕੋਟੇ ਦੇ 3 ਮੰਤਰੀ ਹੋਰ ਬਣਾਉਣੇ ਨੇ। ਤਾਂ ਕਦੇ ਨਾ ਕਦੇ ਤਾਂ ਬਣਾਉਂਗੇ। ਜੀ ਇਹ ਕਹਿੰਦੇ ਨਹੀਂ ਜੀ ਇਹ ਅਫਵਾਹਾਂ ਨੇ, ਮਤਲਬ ਕਿ ਉਹ ਇੱਕ ਸਿਰਫ ਟਾਲਿਆ ਜਾ ਰਿਹਾ ਕਿ ਨਹੀਂ ਜੀ ਐਸਾ ਕੁਛ ਨਹੀਂ, ਪਰ ਅੰਦਰ ਖਾਤੇ ਇਹ ਗੱਲਾਂ ਸਾਫ਼ ਚੱਲ ਰਹੀਆਂ ਨੇ ਕਿ ਕੁਝ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ ਤੇ ਬਾਕੀ ਕੁਝ MLAs ਨੂੰ ਵੀ ਵਾਰਨਿੰਗ ਦੇ ਦਿੱਤੀ ਗਈ ਆ ਕਿ 6 ਮਹੀਨੇ ਤੁਹਾਡੇ ਕੋਲ ਹੈਗੇ ਆ, ਨਹੀਂ ਤੇ ਕੋਈ ਦੂਸਰਾ ਬਦਲ ਲੱਭ ਲਵਾਂਗੇ। ਤੇ ਪਾਠਕ ਨੇ ਤੇ ਦੱਸਦੇ ਆ ਕਿ ਇੱਥੋਂ ਤੱਕ ਕੁਝ MLA ਦਾ ਰਿਪੋਰਟ ਕਾਰਡ ਵੀ ਮੰਗ ਲਿਆ ਕਿ ਤੁਹਾਡੇ ਬਈ ਹਲਕਿਆਂ ਚੋਂ ਜਿਹੜੀ ਲੀਡ ਹੋਈ ਆ ਤੁਸੀਂ ਕਿਹੜੇ ਕੰਮ ਕੀਤੇ ਆ, ਤੁਹਾਡੇ ਖਾਤਿਆਂ ਦਾ ਕੀ ਹਿਸਾਬ ਕਿਤਾਬ ਹੈ। ਮਤਲਬ ਕਿ ਰਿਪੋਰਟ ਕਾਰਡ ਤੇ ਨਾਲ ਜਿਵੇਂ ਆਪਾਂ ਸਕੂਲ 'ਚ ਕਰੈਕਟਰ ਸਰਟੀਫਿਕੇਟ ਲੈਂਦੇ ਸਾਂ ਤੇ ਨਾਲ ਕਰੈਕਟਰ ਸਰਟੀਫਿਕੇਟ ਵੀ ਮੰਗਿਆ ਗਿਆ, ਤਾਂ ਹੋ ਸਕਦਾ ਕਿ ਉਹਨਾਂ ਦੀ ਪ੍ਰਮੋਸ਼ਨ ਦੀ ਤਿਆਰੀ ਹੋਵੇ।
ਯਾਨੀ ਇੱਕ ਪਾਸੇ ਜਿੱਥੇ ਹਾਰ ਹੋਈ ਆ ਸ਼ਹਿਰੀ ਕਲਸੀ ਵਰਗੇ, ਹਰਦੀਪ ਵਰਗੇ ਤੇ ਜਾਂ ਡਾਕਟਰ ਅਜੇ ਵਰਗੇ, ਉਹਨਾਂ ਨੂੰ ਫਿਟਕਾਰ ਹੈ ਜਾਂ ਚੇਤਾਵਨੀ ਹੈ, ਤੇ ਦੂਸਰੇ ਪਾਸੇ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ, ਪੁੱਛਿਆ ਜਾ ਰਿਹਾ ਕਿ ਕਿਵੇਂ ਕੰਮ ਕਰ ਰਹੇ ਹੋ। ਇਹਦਾ ਮਤਲਬ ਹੈ ਕਿ ਪ੍ਰਮੋਸ਼ਨ ਹੋਣਾ, ਐਮਐਲਏ ਤੋਂ ਐਮਪੀ ਤਾਂ ਬਣਾਉਣਾ ਰਿਹਾ, ਤਾਂ ਮੰਤਰੀ ਬਣ ਸਕਦੇ ਆ ਕੁਝ ਐਮਐਲਏ। ਇਸ ਕਰਕੇ 3 ਤਾਂ ਜਿਹੜੇ ਆ ਉਹ ਇਹਨਾਂ ਨੇ ਲੈਣੇ ਹੀ ਲੈਣੇ ਆ, ਤੇ 1-2 ਜਿਹੜੇ ਆ ਉਹਦੀ ਅਦਲਾ ਬਦਲੀ ਹੋ ਸਕਦੀ ਹੈ। ਰੀਸ਼ਫਲਿੰਗ ਇਹਨੂੰ ਹੀ ਕਹਿੰਦੇ ਆ, ਅੱਜ ਨਹੀਂ ਤੇ ਕੱਲ ਕਰਨੀ ਪਊਗੀ। ਅੱਛਾ, ਇੱਕ ਚਰਚਾ ਹੋਰ ਵੀ ਚੱਲਦੀ ਪਈ ਆ, ਤੇ ਜਿਸ ਤੋਂ ਮਤਲਬ ਕਿ ਹੁਣ ਕਹਿ ਲਓ ਕਿ ਅੰਦਾਜ਼ਾ ਇਹੀ ਲਾਇਆ ਜਾ ਸਕਦਾ ਹੈ ਕਿ ਇਹਦੀ ਪੁਸ਼ਟੀ ਤੇ ਆਪਾਂ ਨਹੀਂ ਕਰਦੇ, ਪਰ ਇਹ ਵੀ ਚਰਚਾ ਜ਼ਰੂਰ ਕਿਤੇ ਨਾ ਕਿਤੇ ਐਗਜ਼ਿਸਟ ਕਰਦੀ ਆ ਕਿ ਡਿਪਟੀ ਚੀਫ ਮਿਨਿਸਟਰ ਵੀ ਲਾਇਆ ਜਾ ਸਕਦਾ ਹੈ ਪੰਜਾਬ 'ਚ। ਅੱਜ ਭਗਵੰਤ ਮਾਨ ਹੋਰਾਂ ਦਾ ਚਿਹਰਾ ਜਿਹੜਾ, ਜਿਵੇਂ ਉਹ ਨਾ ਤੇਰੇ ਹੱਥਾਂ ਦੇ ਛੱਲੇ ਪਏ ਆ ਦੱਸ ਦੇ ਯਾਰ ਰਹਿ ਗਏ ਆ ਇਕੱਲੇ, ਤਾਂ ਮਤਲਬ ਕਿ ਹੁਣ ਛੱਲੇ ਕਿਵੇਂ ਦੱਸਣਗੇ? ਤਾਂ ਗੱਲ ਇਹ ਆ ਕਿ ਛੱਲਿਆਂ ਨੂੰ ਵੇਖਣ ਵਾਲਾ ਹੀ, ਛੱਲਿਆਂ ਨੂੰ ਪਹਿਨਣ ਵਾਲੇ ਨੂੰ ਵੇਖ ਕੇ ਹੀ ਦੱਸ ਸਕਦਾ ਹੈ। ਤਾਂ ਹੁਣ ਗੱਲ ਇਹ ਆ ਕਿ ਉਹ ਜਿਵੇਂ ਚਿਹਰੇ ਉਤਰੇ, ਚਿਹਰੇ ਨੁਚੜੇ, ਤਾਂ ਸਮਝਿਆ ਜਾਂਦਾ ਹੈ ਕਿ ਕੁਝ ਨਾ ਕੁਝ ਤੇ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਨੇ ਕੰਨ 'ਚ ਜ਼ਰੂਰ ਕਿਹਾ ਹੈ। ਜੀ ਜੀ। ਤੇ ਉਸ ਤੋਂ ਬਾਅਦ ਹੁਣ ਜੋ ਪੇਸ਼ਬੰਦੀ ਹੋਏਗੀ ਇਹਨਾਂ ਦੀ, ਉਹ ਇਹੋ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੱਡੀ ਟਰੈਕ ਤੇ ਚਾੜੀ ਜਾਵੇ, ਤੇ ਉਹਦੇ ਵਾਸਤੇ ਇਹ ਚੀਜ਼ਾਂ ਅੱਜ ਨਹੀਂ ਤੇ ਕੱਲ ਕਰਨੀਆਂ ਤੇ ਪਊਗੀਆਂ। ਹੁਣ ਇਹ ਚਰਚਾ ਜਿਹੜੀ ਆ ਕਿ ਡਿਪਟੀ ਸੀਐਮ ਮਤਲਬ ਕਿ ਇੱਕ ਐਸੀ ਚਿਹਰੇ ਨੂੰ ਲਾਇਆ ਜਾ ਸਕਦਾ, ਉਹਦਾ ਕਾਰਨ ਮੈਂ ਤੁਹਾਨੂੰ ਵੈਸੇ ਪਹਿਲਾਂ ਵੀ ਕਿਹਾ ਸੀ, ਵੋਟਾਂ ਤੋਂ ਬਾਅਦ ਵੀ ਦੱਸਿਆ ਸੀਗਾ ਕਿ ਐਸੀ ਵੋਟ ਆਮ ਆਦਮੀ ਪਾਰਟੀ ਤੋਂ ਦੂਰ ਹੋਈ ਆ। ਤਾਂ ਇਹ ਵੀ ਚਰਚਾ ਅੱਜ ਚੱਲੀ ਆ ਕਿ ਡਿਪਟੀ ਚੀਫ ਮਿਨਿਸਟਰ ਜਿਹੜਾ ਹੈ ਉਹ ਐਸੀ ਭਾਈਚਾਰੇ ਤੋਂ ਲਾਏ ਜਾ ਸਕਦੇ। ਜੀ ਜੀ। ਤੇ ਇਹ ਤਾਂ ਗੱਲ ਹੋ ਗਈ ਮਿੰਟੂ ਜੀ ਆਮ ਆਦਮੀ ਪਾਰਟੀ ਦੇ ਬਾਰੇ, ਤੇ ਹੁਣ ਜਿਹੜਾ ਸਿਆਸੀ ਭੁਚਾਲ ਆ ਉਹ ਇੱਕ ਹੋਰ ਖੇਤਰੀ ਪਾਰਟੀ ਦੇ ਵਿੱਚ ਹੈ, ਸ਼੍ਰੋਮਣੀ ਅਕਾਲੀ ਦਲ। ਚੋਣ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਥਿੰਕ ਟੈਂਕ ਨੇ, ਜਿੰਨੇ ਵੀ ਲੀਡਰ ਨੇ, ਇਹ ਬਹੁਤ ਕੁਝ ਸੋਚਣ ਦੇ ਲਈ ਤੇ ਬਹੁਤ ਪਹਿਲੂਆਂ ਤੋਂ ਸੋਚਣ ਦੇ ਲਈ ਮਜਬੂਰ ਹੋ ਗਏ ਆ, ਤੇ ਇਸੇ ਕਸ਼ਮਕਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਹੈ ਜੀ ਕੱਲ ਨੂੰ। ਹਾਂਜੀ, ਦੇਖੋ ਗੱਲ ਇਹ ਆ ਕਿ ਕੋਰ ਕਮੇਟੀ ਦਾ ਏਜੰਡਾ ਕੀ ਹੋਏਗਾ ਉਹ ਤੇ ਬਾਹਰ ਨਹੀਂ ਨਿਕਲਦਾ, ਪਰ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਕਿ ਜਾਂ ਤਾਂ ਜੋ ਹਾਰ ਹੋਈ ਹੈ, ਕਿਉਂਕਿ ਦੇਖੋ ਬਠਿੰਡਾ ਸੀਟ ਜਿਹੜੀ ਆ ਉਹ ਕੱਲੀ ਸੀਟ ਇਹ ਨਹੀਂ ਹੈ ਕਿ ਤੁਹਾਨੂੰ ਸੰਤੁਸ਼ਟੀ ਇਸ ਗੱਲੋਂ ਦੇ ਜਾਵੇ ਕਿ ਸਾਰਾ ਕੰਮ ਡਨ ਹੋ ਗਿਆ। ਹਾਂ, ਬਠਿੰਡਾ ਸੀਟ ਇਸ ਗੱਲੋਂ ਸੰਤੁਸ਼ਟੀ ਦੇ ਸਕਦੀ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਆਪ ਨੂੰ ਬਚਾ ਲਿਆ, ਪਾਰਟੀ ਤੇ ਨਹੀਂ ਨਾ ਬਚ ਰਹੀ। ਜੀ ਜੀ, ਇਹ ਤੇ ਸਾਫ਼ ਹੈ। ਇਹਦਾ ਮਤਲਬ ਇਹੋ ਆ ਕਿ ਹੋ ਸਕਦਾ ਹੈ ਕਿ ਇਹਨਾਂ ਚੀਜ਼ਾਂ ਤੇ ਮੰਥਨ ਚਿੰਤਨ ਕੀਤਾ ਜਾਵੇ ਕਿ ਬਈ ਕਿਸ ਤਰ੍ਹਾਂ ਇਹ ਹਾਰ ਹੋਈ ਆ, ਕਾਹਤੋਂ ਹਾਰ ਹੋਈ ਆ। ਵੈਸੇ ਅੱਗੇ ਵੀ ਸ਼ਾਇਦ ਆਪਾਂ ਗੱਲ ਦੱਸੀ ਸੀ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਆਪਾਂ ਪਹਿਲਾਂ ਹੀ ਦੱਸ ਦਿੰਨੇ ਆ, ਅਗਾਊਂ ਦੱਸ ਦਿੰਨੇ ਕਈ ਵਾਰ, ਤੇ ਉਹ ਇਹੀ ਹੈ ਕਿ ਸੂਚਨਾਵਾਂ ਦਾ ਨੈਟਵਰਕ ਹੁੰਦਾ ਆਪੋ ਆਪਣਾ। ਗੱਲ ਇਹ ਆ ਕਿ ਇਹਨਾਂ ਨੇ ਇੱਕ ਏਜੰਸੀ ਵੀ ਹਾਇਰ ਕਰ ਰੱਖੀ ਆ। ਸੁਖਬੀਰ ਸਿੰਘ ਬਾਦਲ ਨੇ ਮਤਲਬ ਕਿ ਰੈਲੀਆਂ ਵੀ ਕਰਨੀਆਂ ਸੀਗੀਆਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ, ਉਹ ਵੀ ਪ੍ਰੋਗਰਾਮ ਜਿਹੜਾ ਹੈ ਤੈਅ ਸੀਗਾ ਤਕਰੀਬਨ। ਹੁਣ ਹੋ ਸਕਦਾ ਥੋੜਾ ਜਿਹਾ ਟਾਲਿਆ ਜਾਵੇ, ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਚਰਚਾਵਾਂ ਦੇ ਵਿੱਚ ਸੀ। ਹੁਣ ਗੱਲ ਇਹ ਆ ਕਿ ਉਧਰੋਂ ਜਲੰਧਰ ਦੀ ਜ਼ਿਮਨੀ ਚੋਣ ਵੀ ਆ ਗਈ ਆ ਨਾ। ਹਾਂਜੀ ਹਾਂਜੀ, ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਅਕਾਲੀ ਦਲ ਨੂੰ ਇੱਕ ਟੈਸਟ ਚੋਂ ਗੁਜ਼ਰਨਾ ਪਏਗਾ, ਕਿਉਂਕਿ ਉੱਥੇ ਭਾਜਪਾ ਬਹੁਤ ਸਟਰੋਂਗ ਹੋਊਗੀ। ਜੀ ਜੀ। ਦੂਸਰੇ ਨੰਬਰ ਤੇ ਕਾਂਗਰਸ ਦੇ ਚੰਨੀ, ਉਹ ਤੇ ਬਿਲਕੁਲ ਕਹਿ ਲਓ ਕਿ ਜੋਸ਼ ਦੇ ਨਾਲ ਲਵਰੇਜ ਨੇ, ਤੇ ਤੀਸਰੇ ਪਾਸੇ ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਚਾਹੇਗੀ ਕਿ ਜਲੰਧਰ ਵੈਸਟ ਸੀਟ ਜਿਹੜੀ ਜਿੱਤੀ ਸੀ ਉਹ ਹਾਰ ਜਾਈਏ। ਤੇ ਰਹਿ ਗਈ ਅਕਾਲੀ ਦਲ ਦੀ ਗੱਲ। ਅਕਾਲੀ ਦਲ ਦੀ ਪਿਛਲੀ ਪਰਫਾਰਮੈਂਸ ਬਹੁਤ ਭੈੜੀ ਗੁਜ਼ਰੀ ਸੀ, ਤੇ ਉਹ ਚਾਹਣਗੇ ਕਿ ਜੇ ਉਹ ਦੁਹਰਾ ਫੇਰ ਹੋ ਗਿਆ ਤੇ ਫਿਰ ਤਾਂ ਮਾਰੇ ਜਾਵਾਂਗੇ, ਤੇ ਇਹਦੇ ਨਾਲ ਇਹ ਆ ਕਿ ਬਈ ਕੋਈ ਚੰਗਾ ਕੈਂਡੀਡੇਟ ਮੈਦਾਨ 'ਚ ਉਤਾਰਿਆ ਜਾ। ਹੋ ਸਕਦਾ ਨਾਲ ਇਸ ਗੱਲ ਦਾ ਵੀ ਮੰਥਨ ਹੋਵੇ, ਪਰ ਜਿਵੇਂ ਆਪਾਂ ਉਹ ਕੱਲ ਕੇ ਪਰਸੋਂ ਫੋਟੋ ਵਾਲੀ ਗੱਲ ਕਰਦੇ ਪਏ ਸਾਂ, ਅਚਾਨਕ ਇਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਜਿਹੜੀਆਂ ਫੋਟੋਆਂ ਵਾਇਰਲ ਹੋ ਗਈਆਂ ਇਹਨਾਂ ਦੇ ਅਫੀਸ਼ੀਅਲ ਪੇਜ ਤੋਂ, ਬਈ ਕਿਤੇ ਇਹ ਤੇ ਨਹੀਂ ਹੈਗਾ ਕਿ ਕੋਈ ਬਲੌਕ ਦੀ ਜਾਂ ਨਿਊਟਰਲ ਰਹਿਣ ਦੀ ਕੋਈ ਰਣਨੀਤੀ ਉਲੀਕੀ ਜਾ ਰਹੀ ਆ, ਜੀ ਜੀ, ਜਾਂ
ਕਿਉਂਕਿ ਐਨਡੀਏ ਬਲੌਕ ਹੈ ਜਾਂ ਇੰਡੀਆ ਬਲੌਕ ਹੈ, ਤੇ ਇਹ ਤੇ ਤੈਅ ਹੋ ਗਿਆ ਕਿ ਆਉਣ ਵਾਲੇ 5-7 ਸਾਲਾਂ ਦੀ ਟੱਕਰ ਤੇ ਇਹੋ ਆ, ਐਨਡੀ ਤੇ ਇੰਡੀਆ, ਐਨਡੀਏ ਤੇ ਇੰਡੀਆ, ਇਹੀ ਹੈ ਨਾ, ਸੁਭਾਵਕ ਹੈ ਕਿ ਮੰਨ ਕੇ ਚਲੋ ਇਹ ਸਰਕਾਰ ਟੁੱਟਦੀ ਨਹੀਂ ਹੈ, 29 ਤੱਕ ਵੀ ਚੱਲਦੀ, ਤਦ ਵੀ ਟੱਕਰ ਐਂ ਹੀ ਚੱਲੂਗੀ, ਜੀ ਜੀ ਐਨਡੀਏ ਵਰਸਸ ਇੰਡੀਆ। ਤਾਂ ਗੱਲ ਇਹ ਆ ਕਿ ਬੀਬਾ ਬਾਦਲ ਦਾ ਬਿਆਨ ਪਿਛਲੇ ਦਿਨ ਆ ਗਿਆ ਸੀਗਾ ਕਿ ਅਸੀਂ ਨਾ ਉਧਰ ਜਾਣਾ ਤੇ ਨਾ ਉਧਰ ਜਾਣਾ, ਪਰ ਫਿਰ ਜਿਵੇਂ ਅਖਿਲੇਸ਼ ਹੋਰਾਂ ਦੀਆਂ ਫੋਟੋਆਂ ਆ ਗਈਆਂ, ਖੇਤਰੀ ਪਾਰਟੀਆਂ ਦੀ ਤਾਰੀਫ ਆ ਗਈ, ਕਿਤੇ ਇਹ ਤੇ ਨਹੀਂ ਹੈ ਕਿ ਅਕਾਲੀ ਦਲ ਸੋਚ ਰਿਹਾ ਕਿ ਸਾਨੂੰ ਪੈਂਤੜਾ ਚੇਂਜ ਕਰਨਾ ਚਾਹੀਦਾ, ਕਿ ਅਸੀਂ ਦੇਖੀਏ ਕੋਈ ਬਲੌਕ ਚੇਂਜ ਕਰੀਏ ਜਾਂ ਨਿਊਟਰਲ ਜੇ ਰਹਿਣਾ ਤੇ ਅਸੀਂ ਕਿਸ ਤਰ੍ਹਾਂ ਰਹਿਣਾ, ਕਿਸੇ ਨੂੰ ਬਾਹਰੋਂ ਹੀ ਸਮਰਥਨ ਹੀ ਦੇ ਦਈਏ। ਕਿ ਅਖਿਲੇਸ਼ ਨੇ ਬਹੁਤ ਇੱਕ ਤਗੜੀ ਕਹਿ ਲਓ ਕਿ ਯੂਪੀ 'ਚ ਜਿੱਤ ਦਰਜ ਕੀਤੀ ਆ, ਅਸੀਂ ਅਖਿਲੇਸ਼ ਦੇ ਬਹਾਨੇ ਕਹੀਏ ਕਿ ਸਮਾਜਵਾਦੀਆਂ ਨੂੰ ਅਸੀਂ ਬਾਹਰੋਂ ਸਪੋਰਟ ਦੇ ਦਿੰਦੇ ਆ ਜੀ, ਅੰਦਰ ਤੇ ਨਹੀਂ ਨਾ ਜਾ ਸਕਦੇ ਕਿਉਂਕਿ ਕਾਂਗਰਸ ਬੈਠੀ ਹੈ, ਸਿਧਾਂਤਕ ਟਕਰਾਅ ਹੋ ਜਾਏਗਾ, ਨੁਕਸਾਨ ਵੀ ਹੋ ਸਕਦਾ, ਪਰ ਬਾਹਰੀ ਤਾਂ ਦੇ ਸਕਦੇ ਆ ਨਾ, ਕਿਉਂਕਿ ਦੇਖੋ ਗੇਮਾਂ ਕਈ ਘੁੰਮਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਐਮਪੀ ਦੀ ਵੈਲਿਊ ਪੈ ਸਕਦੀ ਆ। ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਇੱਕ ਸਮਾਂ ਸੀਗਾ ਜਦੋਂ ਗੋਵਿੰਦਾ ਇਹਨਾਂ ਨੇ ਐਮਪੀ ਬਣਾਇਆ ਸੀਗਾ, ਗੋਵਿੰਦਾ ਐਕਟਰ ਹੈ ਨਾ, ਹਾਂਜੀ ਹਾਂਜੀ, ਗੋਵਿੰਦਾ ਐਕਟਰ ਜਦੋਂ ਐਮਪੀ ਬਣਾਇਆ ਕਾਂਗਰਸ ਨੇ, ਪ੍ਰਵੀਨ ਜੀ, ਜਦੋਂ ਮਨਮੋਹਨ ਸਿੰਘ ਸਰਕਾਰ ਡਿੱਗਣ ਦੇ ਕਗਾਰ ਤੇ ਪਹੁੰਚ ਗਈ, ਲੈਫਟਿਸਟ ਜਿਹੜੇ ਸੀਗੇ ਉਹਨਾਂ ਨੇ ਨਿਊਕਲੀਅਰ ਡੀਲ ਤੇ ਸਮਰਥਨ ਵਾਪਸ ਲੈ ਲਿਆ, ਸਰਕਾਰ ਡਿੱਗਣ ਦੇ ਕਗਾਰ ਤੇ ਆ ਗਈ। ਇੱਕ ਬੰਦਾ ਇਹਨਾਂ ਨੂੰ ਲੱਭਣਾ ਪਿਆ, ਕਹਿੰਦੇ ਵੀ ਆਪਣਾ ਐਮਪੀ ਕਿੱਥੇ ਆ? ਉਹ ਕਹਿੰਦੇ ਕਿਹੜਾ ਆ? ਉਹ ਕਹਿੰਦੇ ਯਾਰ ਉਹ ਤਾਂ ਦੇਖੇ ਨਹੀਂ, ਉਹਨਾਂ ਨੇ ਲਿਸਟ ਕੱਢੀ ਤੇ ਗੋਵਿੰਦਾ। ਅੱਛਾ, ਉਹ ਕਹਿੰਦੇ ਵੀ ਗੋਵਿੰਦਾ, ਉਹ ਹਾਂ ਕਹਿੰਦੇ ਜਿਹੜਾ ਐਕਟਰ ਹੈ, ਉਸ ਟਾਈਮ ਗੋਵਿੰਦਾ ਬੰਬੇ ਤੋਂ ਵੀ ਪਰੇ ਕਿਤੇ ਸ਼ੂਟ ਕਰ ਰਿਹਾ ਸੀ। ਠੀਕ ਹੈ ਜੀ। ਉਹ ਚੇਚਾ ਫੋਨ ਤੇ ਗੱਲ ਕੀਤੀ ਗਈ ਤੇ ਉਹਦਾ ਪ੍ਰਬੰਧ ਕੀਤਾ ਗਿਆ ਕਿ ਤੁਹਾਨੂੰ ਹੁਣੇ ਫਲਾਈਟ ਫੜ ਕੇ ਦਿੱਲੀ ਆਉਣਾ ਪਵੇਗਾ। ਯਾਨੀ ਜਿਹੜੇ ਮੈਂਬਰ ਪਾਰਲੀਮੈਂਟ ਨੂੰ ਕਦੇ ਯਾਦ ਹੀ ਨਾ ਕੀਤਾ ਕਾਂਗਰਸ ਨੇ, ਕਦੇ ਉਹਨੇ ਸੰਸਦ ਦੇ ਵਿੱਚ ਜਾ ਕੇ ਕੋਈ ਭਾਸ਼ਣ ਜਾਂ ਕੋਈ ਹਿਮਾ ਮਾਲਿਨੀ ਜਾਂ ਸੰਨੀ ਦਿਓਲ ਵਾਲਾ ਹਿਸਾਬ ਕਿਤਾਬ ਲਾ ਲਓ, ਤੇ ਮਤਲਬ ਕਿ ਲੱਭਣ ਤੇ ਆਏ ਤਾਂ ਫਿਰ ਉਹਨਾਂ ਨੇ ਲੱਭਿਆ ਤੇ ਉਹਨੂੰ ਸ਼ੂਟਿੰਗ ਦੇ ਸੈੱਟ ਤੋਂ ਲੈ ਕੇ ਆਏ ਸਨ। ਤਾਂ ਕਈ ਵਾਰ ਸਥਿਤੀ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਜੈ ਲਲਿਤਾ ਦੀ ਵੋਟ ਕਰਕੇ, ਤੁਹਾਨੂੰ ਪਤਾ ਹੈ ਨਾ ਜੀ, ਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਡਿੱਗ ਪਈ ਸੀ। ਸੋ ਇਸ ਕਰਕੇ ਗਾਂ ਖੇਡਾਂ ਬੜੀਆਂ ਆਉਣੀਆਂ ਨੇ। ਇਹ ਆਪਣੀ ਕਿਆਫੇਬਾਜ਼ੀ ਆ, ਕਿਉਂਕਿ ਮਜ਼ਾ ਹੀ ਕਿਆਫੇਬਾਜ਼ੀ 'ਚ ਹੈ। ਸਿਆਸਤ ਨੂੰ ਡੀਕੋਡ ਕਰਦੇ ਆ, ਕਿਆਫੇਬਾਜ਼ੀ ਜਿਹੜੀ ਹੁੰਦੀ ਆ ਉਹੀ ਮਜ਼ੇਦਾਰ ਹੁੰਦੀ ਆ, ਉਹੀ ਮਨੋਰੰਜਕ ਹੁੰਦੀ ਆ, ਉਹੀ ਦਿਲਚਸਪ ਹੁੰਦੀ ਆ। ਸੋ ਇਸ ਵਾਸਤੇ ਕੱਲ ਦਾ ਏਜੰਡਾ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਨਾ 3-4 ਜਿਹੜੇ ਆਪਾਂ ਨੁਕਤੇ ਵਿਚਾਰ ਰਹੇ ਨਾ, 3-4 ਚੋਂ ਕੋਈ ਨਾ ਕੋਈ ਤੇ ਵਿਚਾਰਿਆ ਜਾਊਗਾ। ਹੋ ਸਕਦਾ ਕੱਲ ਨੂੰ ਇਸ ਵੇਲੇ ਤੱਕ ਪ੍ਰੈਸ ਨੋਟ ਆ ਜਾਵੇ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ, ਕਹਿੰਦੇ ਇੱਕ ਆਗੂ ਦੇ ਗੋਦਾਮ ਦੇ ਵਿੱਚੋਂ ਲੱਖਾਂ ਨਸ਼ੀਲੇ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੇਖੋ ਇਹ ਆਗੂ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਦੱਸਿਆ ਜਾ ਰਿਹਾ, ਮੱਖੂ ਦੀ ਗੱਲ ਆ। ਅੱਛਾ, ਹੁਣ ਕਹਾਣੀ ਇਹ ਆ ਕਿ ਮੱਖੂ ਦੇ ਇੱਕ ਗੋਦਾਮ ਦੇ ਵਿੱਚ ਰੇਡ ਪੈਂਦੀ ਆ, ਰੇਡ ਮਾਰਦੀ ਆ STF ਮੋਹਾਲੀ ਜੀ। ਪਹਿਲੀ ਗੱਲ ਤੇ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਮੋਹਾਲੀ ਤੋਂ ਆ ਕੇ ਇੱਕ ਟੀਮ ਉਹ ਬਰਾਮਦਗੀ ਕਰ ਲੈਂਦੀ ਆ ਕਿ ਮੱਖੂ ਦੀ ਪੁਲਿਸ ਜਿਹੜੀ ਆ ਉਹ ਪਰਾਂ ਹਰੀਕੇ ਪੱਤਨ ਤੇ ਮੱਛੀਆਂ ਫੜਦੀ ਆ ਜੀ। ਦੂਜੀ ਗੱਲ, ਹੁਣ ਮੇਰੀ ਗੱਲ ਹੋਈ ਸੀ ਖੁਦ, ਕਿਉਂਕਿ ਅਸੀਂ ਜ਼ਿੰਮੇਵਾਰੀ ਨਾਲ ਖਬਰ ਕਰਦੇ ਆ, ਸਾਡੀ ਕੋਈ ਧਾਤਾ ਨਹੀਂ ਹੁੰਦੀ। ਮੈਂ ਖੁਦ ਉੱਥੋਂ ਦੇ ਜਿਹੜੇ MLA ਕਟਾਰੀਆ ਸਾਹਿਬ, ਉਹਨਾਂ ਦੇ ਨਾਲ ਗੱਲ ਕੀਤੀ। ਠੀਕ ਹੈ ਜੀ। ਉਹਨਾਂ ਨੇ ਮੰਨਿਆ ਕਿ ਸਾਡਾ ਹੀ ਵਰਕਰ ਹੈ, ਆਗੂ ਹੈ, ਪਰ ਪਿਛਲੀ 4 ਤਰੀਕ ਨੂੰ ਕਹਿੰਦੇ ਕਿ ਜਿਹੜੀ ਇਹ ਜਥੇਬੰਦੀ ਜਾਂ ਵਿੰਗ ਸੀ ਉਹ ਅਸੀਂ ਭੰਗ ਕਰ ਦਿੱਤੀ ਸੀ। ਉਹਨੇ ਤੇ MLA ਨੇ ਗਾਲ ਕੱਢ ਕੇ ਕਿਹਾ ਕਿ ਇਹਦੀਆਂ ਕਹਿ ਲਓ ਕਿ ਸ਼ਿਕਾਇਤਾਂ ਵੀ ਆਈਆਂ, ਅਸੀਂ ਇਹਨੂੰ ਸਮਝਾਇਆ ਵੀ ਇਹਦੇ ਛੋਟੇ-ਛੋਟੇ ਬੱਚੇ ਆ, ਪਰ ਇਹ ਨਹੀਂ ਪੁੱਠੇ ਕੰਮ ਤੋਂ ਵਰਜਿਆ। ਇਹਨੇ ਮਤਲਬ ਕਿ ਕੋਈ ਲੱਜਾ ਨਹੀਂ ਕੀਤੀ, ਕੋਈ ਸ਼ਰਮ ਨਹੀਂ ਕੀਤੀ। ਅਸੀਂ ਤੇ ਆਪ ਹੈਰਾਨ ਆ ਵੀ ਐਡੀ ਤਕੜੀ ਖੇਪ। ਹੁਣ ਗੱਲ ਇਹ ਹੈ ਕਿ ਉਹ ਛੋਟਾ-ਮੋਟਾ ਟਰਾਂਸਪੋਰਟਰ ਦੱਸੀਦਾ ਹੈ। ਅਸੀਂ ਮੱਖੂ ਦੇ ਵਿੱਚੋਂ ਜਿੰਨਾ ਕੁ ਪਤਾ ਕਰ ਸਕਨੇ ਸਾਂ ਉਹ ਕੀਤਾ, ਤੇ ਉਹਨਾਂ ਨੇ ਕਿਹਾ ਕਿ ਇਹ ਆਪਣੇ ਪੱਧਰ ਤੇ, ਜਿੰਨੇ ਸਾਡੇ ਸੋਰਸਸ ਸੀਗੇ, ਉਹਨਾਂ ਨੇ ਕਿਹਾ ਇਹ ਬੰਦਾ ਆਪਣੇ ਪੱਧਰ ਤੇ ਅਜਿਹਾ ਨਹੀਂ ਕਰ ਸਕਦਾ। ਛੋਟਾ-ਮੋਟਾ ਟਰਾਂਸਪੋਰਟਰ ਆ, ਆਵਾਜਾਈ ਸਾਧਨ ਵਰਤੇ ਜਾ ਸਕਦੇ ਆ, ਪਰ ਇਸ ਖੇਡ ਦੇ ਪਿੱਛੇ ਵੱਡੇ ਮਗਰਮੱਛ ਨੇ, ਵੱਡੇ। ਤਾਂ ਉਹ ਕਿਹੜੇ ਨੇ?
ਕੌਣ ਨੇ? ਇਹ ਤਾਂ ਜੀ। ਫਰਦਰ ਇਨਵੈਸਟੀਗੇਸ਼ਨ ਹੋਵੇਗੀ ਤੇ ਤਦੇ ਹੀ ਪਤਾ ਲੱਗਣਾ ਨਾ। 9 ਲੱਖ ਕੈਪਸੂਲ ਤੇ ਕਈ ਸੈਂਕੜੇ ਗੋਲੀਆਂ ਬਰਾਮਦ ਹੋਈਆਂ ਨੇ। ਇੱਕ ਛੋਟਾ ਜਿਹਾ ਕਸਬਾ, ਉੱਥੋਂ ਦੇ ਲੋਕ ਤੇ ਜਦੋਂ ਅਸੀਂ ਪਹੁੰਚ ਕੀਤੀ, ਉੱਥੋਂ ਦੇ ਲੋਕ ਤੇ ਹਾਹਾਕਾਰ ਮਚਾਈ ਬੈਠੇ ਨੇ। ਉਹ ਕਹਿੰਦੇ ਜੀ ਇੱਥੋਂ ਦੇ ਮੈਡੀਕਲ ਜਿਹੜੇ ਆ ਕੁਝ ਇਲੀਗਲ ਢੰਗ ਨਾਲ ਚੱਲਦੇ ਆ ਤੇ ਇਲੀਗਲ ਧੰਦਾ ਕਰੀ ਜਾਂਦੇ ਆ। ਅੱਛਾ। ਇੱਥੇ ਕੋਈ ਸੁਣਦਾ ਹੀ ਨਹੀਂ। ਚਿੱਟਾ ਵੀ ਵਾਧੂ ਆ, ਗੋਲੀਆਂ ਕੈਪਸੂਲ ਵੀ ਚੱਲੀ ਜਾਂਦੇ। ਤਾਂ ਸੋਚ ਕੇ ਦੇਖੋ ਨਾ ਕਿ ਇਹ 14 ਲੱਖ ਕੈਪਸੂਲ ਦੀ ਜਿਹੜੀ ਖੇਪ ਆ ਉਹ ਕਿੱਡੀ ਵੱਡੀ ਆ ਤੇ ਸ਼ਹਿਰ ਛੋਟਾ ਜਿਹਾ। ਇਹ ਹੁਣ ਦੇਖੋ ਮਾਮਲਾ ਬੜਾ ਗੰਭੀਰ ਆ, ਪਰ ਇਹਦੇ ਵਿੱਚ ਸਾਰੇ ਸ਼ਹਿਰ ਵਾਸੀ ਜਿੰਨਿਆਂ ਨਾਲ ਗੱਲ ਕਰ ਸਕੇ ਆ ਉਹ ਸਾਰੇ ਕਹਿੰਦੇ ਕਿ ਹੋਣਾ ਕੁਝ ਨਹੀਂ, ਕਿਉਂਕਿ ਇਹਦੀਆਂ ਤਾਰਾਂ ਜਿਹੜੀਆਂ ਉਹ ਵੱਡੇ ਘਰਾਂ ਨਾਲ, ਰਸੂਖਦਾਰਾਂ ਨਾਲ ਜੁੜਦੀਆਂ। ਇਹ ਪਰਚਾ ਜਿਹੜਾ ਫੜਿਆ ਗਿਆ, ਜਿਸੋ ਰਗੜਿਆ ਗਿਆ, ਪਰ ਇਹ ਬੜੀ ਸ਼ਰਮਨਾਕ ਗੱਲ ਆ ਕਿ ਐਡੀਆਂ ਤਗੜੀਆਂ ਖੇਪਾਂ ਜਿਹੜੀਆਂ ਅਸੀਂ ਚਿੱਟਾ ਕਰਦੇ ਆ, ਸਾਡੀ ਨਜ਼ਰ ਦੇ ਵਿੱਚ, ਸਾਡੀ ਖਬਰ ਦੇ ਵਿੱਚ ਜ਼ਿਆਦਾਤਰ ਚਿੱਟਾ ਹੁੰਦਾ, ਪਰ ਇਹੋ ਜਿਹੇ ਨਸ਼ੀਲੇ ਕੈਪਸੂਲ, ਗੋਲੀਆਂ ਉਹ ਵੀ ਬੜਾ ਬੇੜਾ ਗਰਕ ਕਰ ਰਹੀਆਂ ਨੇ। ਜੀ ਜੀ। ਤੇ ਏਸੀ ਦੇ ਵਿੱਚ ਕਹਿੰਦੇ ਕੈਦ ਕੱਟਣ ਵਾਲੇ ਵਿਧਾਇਕ ਦੀ ਇੱਕ ਬੜੀ ਚਰਚਾ ਜੀ। ਦੇਖੋ ਏਸੀ ਵਾਲਾ ਵਿਧਾਇਕ ਹੈ ਜਿਹੜਾ, ਉਹ ਹੈ ਗੱਜਣ ਮਾਜਰਾ। ਗੱਜਣ ਮਾਜਰਾ ਉਹ ਅੰਦਰ ਤੁਹਾਨੂੰ ਪਤਾ ਹੀ ਆ ਕਿ ਉਹਦੇ ਤੇ ਇੱਕ ਕੇਸ ਹੈ। ਕੇਸ ਕਾਹਦਾ ਆ? ਕੇਸ ਹੈਗਾ 40 ਕਰੋੜ ਦਾ ਤੇ ਉਹਨੂੰ ਈਡੀ ਨੇ ਫੜਿਆ ਹੋਇਆ। ਉਹਨੇ ਪਿੱਛੇ ਜੇ ਚਾਰਾਜੋਈ ਵੀ ਕੀਤੀ ਸੀਗੀ ਕੋਰਟ ਦੇ ਕੋਲ ਰਸਾਈ ਕਰਕੇ ਕਿ ਮੈਨੂੰ ਮੇਰੇ ਬੌਸ ਵਾਂਗੂ ਕੁਝ ਦਿਨ ਦੀ ਪ੍ਰਚਾਰ ਵਾਸਤੇ ਮੁਹਲਤ ਹੀ ਦੇ ਦਿਓ, ਮੈਂ ਜਾ ਕੇ ਲੋਕਾਂ ਨੂੰ ਕਹਿਣਾ ਹੈ ਕਿ ਮੈਂ ਤੁਹਾਡਾ ਅਦਨਾ ਜਿਹਾ ਦਾਸ, ਨਿਮਾਣਾ ਜਿਹਾ ਦਾਸ, ਤੁਹਾਡਾ ਬਈ ਸਰਵ ਸੇਵਕ, ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਕੀ ਹੋਇਆ ਜੇ ਮੇਰੇ ਤੇ ਕੋਈ 40 ਕਰੋੜ ਦੇ ਫਰਾਡ ਦਾ ਸੀਬੀਆਈ ਨੇ ਕੇਸ ਦਰਜ ਕੀਤਾ ਹੈ, ਮੇਰੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ, ਇਹਦੀ ਕਾਮਯਾਬੀ ਵਿੱਚ ਹੀ ਤੁਹਾਡੀ ਕਾਮਯਾਬੀ ਆ, ਤੇ ਇਹਨਾਂ ਸਾਰੀਆਂ ਕਾਮਯਾਬੀਆਂ 'ਚ ਹੀ ਤੁਹਾਡੇ ਭਰਾ ਦੀ ਵੀ ਕਿਤੇ ਨਾ ਕਿਤੇ ਕਾਮਯਾਬੀ ਹੋ ਜਾਣੀ ਜੀ। ਪਰ ਕੋਰਟ ਨੇ ਸਾਰੀਆਂ ਗੱਲਾਂ ਤੇ ਸਾਰੀਆਂ ਸੋਚਾਂ ਤੇ ਪਾਣੀ ਫੇਰ ਦਿੱਤਾ। ਨਾ ਆਖਿਆ ਜਿੱਥੇ ਬੈਠਾ ਰਹੇ। ਹੁਣ ਖਬਰ ਇਹ ਨਿਕਲ ਕੇ ਆਈ ਕਿ 11 ਮਈ ਦਾ ਗੱਜਣ ਮਾਜਰਾ ਨੂੰ ਸ਼ਿਫਟ ਕੀਤਾ ਗਿਆ ਜੇਲ੍ਹ ਦੇ ਵਿੱਚ, ਤੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚੋਂ ਸ਼ਿਫਟ ਕੀਤਾ ਗਿਆ ਹਸਪਤਾਲ, ਤੇ ਹਸਪਤਾਲ ਦੇ ਉਸ ਵਾਰਡ ਦੇ ਵਿੱਚ ਪਾ ਰੱਖਿਆ ਜਿੱਥੇ ਏਸੀ ਹੈ। ਅੱਛਾ, ਪਹਿਲਾਂ ਦਿਲ ਦੇ ਰੋਗਾਂ ਵਾਲੇ ਵਾਰਡ ਦੇ ਵਿੱਚ ਉੱਥੇ ਵੀ ਏਸੀ, ਇੱਕ ਵਾਰ ਯੂਰੋਲੋਜੀ 'ਚ ਲੈ ਗਏ ਨੇ, ਉੱਥੇ ਵੀ ਏਸੀ, ਤੇ ਏਸੀ 1 ਮਹੀਨਾ ਹੋ ਗਿਆ ਉਹ ਚੱਲਦਾ ਹੀ ਪਿਆ। ਉਹ ਕਹਿੰਦਾ ਰੁਕਨੇ ਨਾ ਪਾਏ। ਅੱਛਾ, ਚੱਲੀ ਆਉਂਦਾ, ਨਾ ਬਿੱਲ ਨਾ ਕੋਈ। ਅੱਛਾ, ਜਿੱਥੇ ਏਸੀ, ਜਿੱਥੇ ਬਈ ਹਵਾਵਾਂ ਠੰਡੀਆਂ ਆਉਂਦੀਆਂ ਨੇ, ਉੱਥੇ ਮਤਲਬ ਕਿ ਖਾਣ ਪੀਣ ਦੀ ਕਿਹੜਾ ਕੋਈ ਕਮੀ ਆਉਂਦੀ ਹੋਏਗੀ। ਉੱਥੋਂ ਦੇ ਜਿਹੜੇ ਡਾਕਟਰ ਨੇ ਉਹ ਖਾਮੋਸ਼ ਨੇ। ਦੱਸਦੇ ਕਿ ਹੁਣ ਮੈਨੂੰ ਸ਼ਾਮੀ ਜੇ ਇੱਕ ਪੋਸਟ ਵੇਖਣ ਨੂੰ ਮਿਲੀ ਸੀਗੀ ਜੀ, ਤਾਂ ਉਹਦੇ ਵਿੱਚ ਦੱਸਿਆ ਜਾਂਦਾ ਕਿ ਸੁਪਰਡੈਂਟ ਨੇ ਅਸਤੀਫਾ ਦੇ ਦਿੱਤਾ। ਉੱਥੇ ਐਡੀ ਬਦਨਾਮੀ, ਐਡੀ ਨਮੋਸ਼ੀ। ਜੇਲ੍ਹ ਮੰਤਰਾਲਾ ਕਿਹਦੇ ਕੋਲ? ਲੱਭੋ ਜ਼ਰਾ, ਲੱਭੋ, ਦੱਸੋ। ਉਹ ਤਾਂ ਹੈਗਾ ਭਗਵੰਤ ਮਾਨ ਕੋਲ। ਤੇ ਜੇਲ੍ਹ ਦਾ ਸੁਪਰਡੈਂਟ ਕਹੀ ਜਾਂਦਾ ਕਿ ਦੇਖੋ ਜੀ, ਜੇਲ੍ਹ ਦੇ ਹਸਪਤਾਲ ਵਾਲੇ ਨੇ, ਡਾਕਟਰ ਨੇ ਲਿਖ ਦਿੱਤੀ ਕਿ ਜਾਓ ਜੀ ਗਾਰਡ ਤੇ ਲੈ ਜਾਓ ਇਹਨੂੰ, ਆਪਾਂ ਭੇਜ ਦਿੱਤਾ ਉੱਥੇ। ਹੁਣ ਡਾਕਟਰ ਜਾਣਣਾ ਤੇ ਜਾ ਜਾਣੇ ਗੱਜਣ ਮਾਜਰਾ, ਅਸੀਂ ਕੀ ਕਰੀਏ। ਪਰ ਜੇਲ੍ਹ ਦੇ ਡਾਕਟਰਾਂ ਤੋਂ ਪਰਚੀ ਜਿਹੜੀ ਆ ਉਹ ਬਾਹਰ ਤੇ ਥੋੜਾ ਜਿਹਾ ਟਾਈਮ ਲੱਗਦਾ, ਅੰਦਰ ਉਤੋਂ ਵੀ ਛੇਤੀ ਬਣ ਜਾਂਦੀ ਹੈ ਜੀ ਜੀ। ਪਰਚੀ ਦੇ ਨਾਲ ਛੋਟਾ ਜਿਹਾ ਪਰਚਾ ਦੇ ਦਈਏ ਨਾ, ਖਰਚਾ ਦੇ ਦਈਏ, ਐ ਕੰਮ ਯਕਦਮ ਹੀ ਹੋ ਜਾਂਦਾ। ਸੋ ਇਸ ਵਾਸਤੇ ਇਸ ਗੇਮ ਦੇ ਵਿੱਚ ਹੋਰ ਕਿਹੜੇ ਸ਼ਾਮਲ ਆ, ਇਨਕੁਆਰੀ ਹੋਣੀ ਚਾਹੀਦੀ ਹੈ। ਜੇ ਕੋਈ ਮਰੀਜ਼ ਹੈ, ਕਾਇਦੇ ਦੇ ਮੁਤਾਬਕ ਜੇਲ੍ਹ ਚੋਂ ਜਿਹੜਾ ਲਿਆਂਦਾ ਜਾਂਦਾ, ਮੈਂ ਚਲੋ ਇਹ ਨਹੀਂ ਕਹਿੰਦਾ ਕਿ ਕੋਈ ਬਿਮਾਰ ਨਹੀਂ ਹੁੰਦਾ। ਮੰਨ ਲਓ ਕੱਲ ਨੂੰ ਮੈਂ ਅੰਦਰ ਚਲਾ ਜਾਵਾਂ, ਮੈਂ ਵੀ ਬਿਮਾਰ ਹੋ ਸਕਦਾ। ਕੋਈ ਮੇਰਾ ਭੈਣ ਭਰਾ ਅੰਦਰ ਹੈ, ਉਹ ਵੀ ਬਿਮਾਰ ਹੋ ਸਕਦਾ ਹੈ ਜੀ ਜੀ। ਪਰ ਹੁੰਦਾ ਕੀ ਆ ਪ੍ਰਵੀਨ ਜੀ, ਜਦੋਂ ਵੀ ਕੈਦੀ ਨੂੰ ਫਰੀਦਕੋਟ ਮੈਡੀਕਲ ਕਾਲਜ 'ਚ ਲਿਆਂਦਾ ਜਾਂਦਾ, ਰਜਿੰਦਰਾ 'ਚ ਲਿਆਂਦਾ ਜਾਂਦਾ ਜਾਂ ਪੀਜੀਆਈ ਲਿਆਂਦਾ ਜਾਂਦਾ, ਉੱਥੇ ਹੁੰਦੇ ਆ ਕੈਦੀ ਵਾਰਡ, ਬੈੱਡ ਲੱਗੇ ਹੁੰਦੇ ਆ, ਉਹਨਾਂ ਦੇ ਨਾਲ ਐਡਾ ਮੋਟਾ ਸੰਗਲ ਪਾਇਆ ਹੁੰਦਾ ਹੈ ਜੀ ਜੀ। ਜਿਵੇਂ ਰੱਸਾ ਖਿੱਚਣ ਵਾਲਿਆਂ ਦੇ ਰੱਸਾ ਨਹੀਂ ਹੁੰਦਾ, ਵੇਖਿਆ ਜੇ ਨਾ, ਐਡੀ ਮੋਟੀ ਬੇਲ, ਏਦਾਂ ਦਾ ਸੰਗਲ ਪਾਇਆ ਹੁੰਦਾ। ਤੇ ਗੱਜਣ ਮਾਜਰਾ ਨੂੰ ਚਲੋ ਸੰਗਲ ਨਹੀਂ ਮਾਰ ਸਕਦੇ, ਤਾਂ ਘੱਟੋ ਘੱਟ ਕੈਦੀ ਵਾਰਡ ਦੇ ਵਿੱਚ ਉੱਥੇ ਪਾਓ ਜੀ। ਏਸੀ ਵਾਰਡ ਦੇ ਵਿੱਚ ਕਮਾਲ ਹੋ ਗਈ। 1 ਮਹੀਨੇ ਤੋਂ, ਸਵਾ ਮਹੀਨੇ ਤੋਂ ਹੈ। ਕਦੇ ਇਸ ਤਰ੍ਹਾਂ ਕੋਈ ਤੁਸੀਂ ਵੇਖਿਆ ਕਿ ਐਮਰਜੈਂਸੀ ਦੇ ਵਿੱਚ ਏਦਾਂ ਦੇ ਮਰੀਜ਼ਾਂ ਨੂੰ ਤੁਸੀਂ ਏਸੀ 'ਚ ਰੱਖਿਆ ਹੋਵੇ?
ਕਮਾਲ ਹੋ ਗਈ। ਇੱਥੇ ਤੇ ਪੱਖੇ ਨਹੀਂ ਚੱਲਦੇ, ਕਈ ਵਾਰ ਟੂਟੀ ਚੋਂ ਪਾਣੀ ਨਹੀਂ ਆਉਂਦਾ। ਹਸਪਤਾਲਾਂ ਦਾ ਇਹ ਹਾਲ ਹੈ। ਇੰਡੀਆ ਦੇ ਹਸਪਤਾਲ ਤਾਂ ਇਹੋ ਜਿਹੇ ਮਸ਼ਹੂਰ ਆ ਦ੍ਰਿਸ਼ਾਂ ਵਾਸਤੇ ਕਿ ਬੈੱਡਾਂ ਤੇ ਕਈ ਵਾਰ ਕੁੱਤੇ ਬੈਠੇ ਹੁੰਦੇ ਨੇ ਜੀ। ਮੀਂਹ ਜਿਹੜਾ ਉਹ ਗਲੀ 'ਚ ਪੈਂਦਾ, ਹਸਪਤਾਲ ਦੇ ਵਾਰਡ 'ਚ ਪਾਣੀ ਚੜ ਜਾਂਦਾ। ਉਧਰੋਂ ਗਰੀਬਾਂ ਦੀ ਅੱਖ ਰੋਂਦੀ ਆ, ਉਧਰੋਂ ਉੱਤੋਂ ਹਸਪਤਾਲ ਦੀ ਛੱਤ ਚੁੰਦੀ ਆ। ਹਾਲਾਤ ਇਹੋ ਜਿਹੇ ਹੁੰਦੇ ਆ। ਇਹ ਕਿਹੜੇ ਇਹਨਾਂ ਨੇ ਮੋਤੀ ਪੁੰਨ ਕੀਤੇ ਆ ਬਈ, ਠੱਗੀਆਂ ਮਾਰਨੀਆਂ, ਐਸੇ ਕੇਸ ਦਰਜ ਹੋਏ ਨੇ ਤੇ ਬਾਵਜੂਦ ਇਸ ਤੇ ਇਹਨਾਂ ਦੀ ਕੈਦ ਵੀ ਏਸੀ ਦੇ ਵਿੱਚ ਚੱਲਣ ਡਈ ਆ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਨੀ ਦਿਓਲ ਦੀ। ਕਹਿੰਦੇ ਕੱਲ ਨੂੰ ਕੋਈ ਵੱਡਾ ਐਲਾਨ ਕਰ ਸਕਦੇ ਆ। ਨਹੀਂ, ਸਨੀ ਦਿਓਲ ਹੁਣ ਨਵੀਂ ਪਾਰਟੀ ਬਣਾਉਣ ਦਾ ਤੇ ਐਲਾਨ ਨਹੀਂ ਕਰ ਸਕਦੇ। ਮੈਨੂੰ ਲੱਗਦਾ ਕਿ ਰਾਜਨੀਤੀ ਤੋਂ ਤੇ ਹੁਣ ਬਸ ਹੋ ਰਹੀ ਆ। ਰਾਜਨੀਤੀ ਦਾ ਤਾਂ ਵੇਖ ਲਿਆ ਵੀ ਆਪਾਂ। ਜੇ ਹੁਣ ਇਹ ਅੰਦਾਜ਼ਾ ਲਾਈਏ, ਗੱਲ ਫਿਰ ਉਹ ਅੰਦਾਜ਼ੇ ਤੇ ਆ ਜਾਂਦੀ ਹੈ ਕਿ ਰਾਜਨੀਤੀ ਦੇ ਅੰਦਾਜ਼ਿਆਂ ਦੇ ਨਾਲ ਹੀ ਜਰਨਲਿਜ਼ਮ ਵੀ ਚੱਲਦਾ ਹੈ। ਇਹਦੀ ਵੀ ਪੈੜ ਚਾਲ ਜਿਹੜੀ ਆ ਉਹ ਇਸੇ ਤਰ੍ਹਾਂ ਦੀ ਹੁੰਦੀ ਹੈ। ਤਾਂ ਦੇਖੋ ਗੱਲ ਇਹ ਆ ਕਿ ਇਹਦਾ ਕੀ ਪਤਾ, ਕਹਿੰਦੇ ਸਵੇਰੇ ਕਿ ਗਦਰ 3 ਬਣਾਉਣੀ ਹੈ, ਨਲਕੇ ਨੁਲਕੇ ਨਹੀਂ, ਆਪਾਂ ਕੀ ਕਹਿ ਸਕਦੇ ਆ, ਜਾਂ ਕਹਿੰਦੇ ਬਾਰਡਰ 2 ਬਣਾਉਣੀ ਹੈ। ਇਹੋ ਜਿਹੀ ਆ। ਐਕਸ ਤੇ ਕਿਹਾ ਜੀ ਕੱਲ ਨੂੰ ਵੱਡਾ ਐਲਾਨ ਕਰਾਂਗਾ। ਵੱਡਾ ਐਲਾਨ ਇਹਦੇ ਜਿਹੜੇ ਹੈਗੇ ਨੇ ਸਿਨੇ ਪ੍ਰੇਮੀ, ਸਨੀ ਪ੍ਰੇਮੀ, ਉਹ ਤੇ ਉਹਨਾਂ ਵਾਸਤੇ ਹੈਗਾ ਹੀ ਆ ਕਿ ਹੋ ਸਕਦਾ ਕਿਸੇ ਫਿਲਮ ਦਾ ਇਹਨਾਂ ਨੇ ਕੋਈ ਦੂਸਰਾ ਭਾਗ ਜਾਂ ਤੀਸਰਾ ਭਾਗ ਬਣਾਉਣ ਦਾ ਐਲਾਨ ਕਰਨਾ ਹੋਵੇ ਤਾਂ ਕਈ ਵਾਰ ਹਾਈਪ ਬਣਾਉਣੀ ਪੈਂਦੀ ਹੈ ਨਾ। ਸੋ ਐਸਾ ਕੋਈ ਨਹੀਂ ਹੈਗਾ। ਇਹ ਤੇ ਹੁਣ ਕਹਿਣ ਹੋ ਰਿਹਾ ਕਿ ਬਈ ਨਹੀਂ, ਮੈਂ ਤੇ ਮਾਤਾ ਦੇ ਜਾਣਾ ਨੰਗੇ ਪੈਰੀ ਬੰਬੇ ਤੋਂ, ਜਾਂ ਮੈਂ ਨਵੀਂ ਪਾਰਟੀ ਬਣਾਉਣੀ ਹੈ, ਜਾਂ ਬਈ ਮੈਂ ਅੰਨੇ ਵਾਂਗੂ ਅੰਦੋਲਨ ਸ਼ੁਰੂ ਕਰਨਾ ਮੋਦੀ ਸਰਕਾਰ ਦੇ ਖਿਲਾਫ। ਸੋ ਐਸਾ ਹੀ ਆ। ਮੈਨੂੰ ਤੇ ਇਉਂ ਹੀ ਲੱਗਦਾ ਆ। ਇਲੈਕਸ਼ਨ ਇਹਨੇ ਲੜਿਆ ਨਹੀਂ, ਹੁਣ ਕੋਈ ਇਲੈਕਸ਼ਨ ਲੜਨ ਦੀ ਸੰਭਾਵਨਾ ਵੀ ਨਹੀਂ। ਬਸ ਇਹੋ ਆ, ਕਹਿ ਦੂਗਾ ਕਿ ਬਾਰਡਰ 2 ਬਸ ਸ਼ੁਰੂ ਹੋਣ ਜਾ ਰਹੀ ਆ ਆਪਣੀ। ਵੱਡੇ ਐਲਾਨ ਤਾਂ ਜਦੋਂ ਕਰਨ ਲਈ ਲੋਕਾਂ ਨੇ ਚੁਣਿਆ ਸੀਗਾ ਉਦੋਂ ਨਹੀਂ ਕੋਈ ਕੀਤਾ। ਜਿਹੜਾ ਲੋਕਾਂ ਨੂੰ ਲਾਹਾ ਦੇਵੇ, ਲੋਕਾਂ ਦੀ ਗੱਲ ਕਰਦਾ ਹੋਵੇ। ਹੁਣ ਤਾਂ ਚਲੋ ਸੀਮਤ ਹੀ ਮੇਰੇ ਖਿਆਲ ਫਿਲਮ ਇੰਡਸਟਰੀ ਤੱਕ ਹੀ ਰਹਿ ਗਿਆ ਹੈ। ਰਾਜਨੀਤੀ 'ਚ ਤਾਂ ਤਕਰੀਬਨ ਗਏ ਵੀ ਨੇ। ਬਿਲਕੁਲ ਸਹੀ ਹੈ। ਪੰਜਾਬ ਦੇ ਵਿੱਚ ਇੱਕ ਅਹਿਮ ਅਦਾਰੇ ਦੇ ਦਫ਼ਤਰ ਦੇ ਵਿੱਚ ਅੱਗ ਲੱਗ ਗਈ ਮਿੰਟੂ ਜੀ। ਹਾਂਜੀ, ਦੇਖੋ ਅਹਿਮ ਅਦਾਰੇ ਦੇ ਦਫ਼ਤਰ ਦੇ ਵਿੱਚ ਅੱਗ ਲੱਗੀ ਆ। ਫਾਈਲਾਂ ਫੁੱਲਾਂ ਕਾਸੀਆਂ ਸੜੀਆਂ ਨੇ। ਇਹ ਜਿਹੜਾ ਅਹਿਮ ਹੈਗਾ, ਇਹ ਹੈਗਾ GST ਭਵਨ। ਠੀਕ ਹੈ। ਤੇ ਤੁਹਾਨੂੰ ਪਤਾ ਹੈ ਕਿ GST ਚੋਰੀ ਦੀ ਇੱਕ ਬਹੁਤ ਵੱਡੀ ਕਹਾਣੀ ਹੈ ਪੰਜਾਬ ਦੇ ਵਿੱਚ। ਬੜੇ ਲੰਬੇ ਸਮੇਂ ਤੋਂ ਇਹ ਚੱਲਦੀ ਆ। ਹਰਪਾਲ ਸਿੰਘ ਚੀਮਾ ਨੇ ਚਲੋ ਵਧੀਆ ਪਰਫਾਰਮ ਕੀਤਾ ਇਸ ਮਾਮਲੇ 'ਚ, ਟੀਮਾਂ ਟੂਮਾਂ ਬਣਾਈਆਂ ਸਨ। ਪਰ ਆਪਾਂ ਨੂੰ ਪਤਾ ਆ ਕਿ ਇਹ ਕਰੋੜਾਂ ਅਰਬਾਂ ਦੀ ਗੇਮ ਹੈ। GST ਚੋਰੀ ਇੰਡੀਆ 'ਚ ਅਰਬਾਂ ਖਰਬਾਂ ਦਾ ਸਭ ਤੋਂ ਵੱਡਾ ਘੁਟਾਲਾ ਹੀ GST ਘੁਟਾਲਾ ਹੈ। ਇਹ ਆਪਾਂ ਫਿਗਰ ਹੀ ਨਹੀਂ ਗਿਣ ਸਕਦੇ, ਇੰਨੇ ਵੱਡੇ ਆ। ਜਿਹੜੇ ਫੜੇ ਜਾਂਦੇ ਉਹ ਕਈ ਹਜ਼ਾਰ ਕਰੋੜ 'ਚ ਹੁੰਦੇ 1 ਸਾਲ ਦੇ। ਯਾਨੀ ਫਰਜ਼ੀ ਬਿਲਿੰਗ, ਫਰਜ਼ੀ ਰਿਫੰਡਿੰਗ, ਉਹ ਇੰਨੇ ਹੁੰਦੇ ਆ ਕਿ 11,000 ਕਰੋੜ 12,000 ਕਰੋੜ ਜਿਹੜਾ ਔਨ ਰਿਕਾਰਡ ਆ ਜਾਂਦਾ ਹੈ। ਤਾਂ ਤੁਸੀਂ ਸੋਚ ਕੇ ਦੇਖੋ ਕਿ ਸਾਰੀ ਚੋਰੀ ਜਿਹੜੀ ਪੂਰੇ ਇੰਡੀਆ 'ਚ ਜਿੰਨੀ ਹੋਏਗੀ, ਉਹ ਆਪਣੇ ਕਹਿ ਲਓ ਕਿ ਫਿਗਰ ਬੋਲਣ ਤੋਂ ਵੀ ਸ਼ਾਇਦ ਪਰੇ ਹੋਵੇ। ਤੇ ਜਿੰਨੀ ਇੰਡੀਆ 'ਚ ਚੋਰੀ ਵੱਡੀ ਹੈ, ਪੰਜਾਬ ਉਹਨਾਂ ਸਟੇਟਾਂ 'ਚੋਂ ਜਿੱਥੇ ਸਭ ਤੋਂ ਜ਼ਿਆਦਾ ਚੋਰੀ ਹੁੰਦੀ। ਆਪਣੇ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਇੱਥੋਂ ਬਹੁਤ ਜ਼ਿਆਦਾ GST ਦੀ ਚੋਰੀ ਹੁੰਦੀ ਹੈ। ਖੈਰ ਵੇਖੋ ਗੱਲ ਇਹ ਆ ਕਿ ਅੱਗ ਲੱਗਣੀ, ਉਹਦੇ ਕਾਰਨ ਹਾਲੇ ਤੱਕ ਪਤਾ ਨਾ ਲੱਗਣੇ। ਵੈਸੇ ਤੇ ਗਰਮੀ ਬੜੀ ਆ, ਤਾਰਾਂ ਨੂੰ ਵੀ ਅੱਗ ਲੱਗ ਜਾਂਦੀ ਆ, ਖਲੋਤੀਆਂ ਨੂੰ ਤਾਰਾਂ ਨੂੰ ਵੀ ਅੱਗ ਲੱਗ ਜਾਂਦੀ ਆ, ਬਥੇਰਾ ਕੁਛ ਆ। ਪਰ ਹਾਲੇ ਤੱਕ ਕਾਰਨ ਜਿਹੜੇ ਸਪਸ਼ਟ ਨਹੀਂ ਹੋਏ। ਪਰ ਕਿਤੇ ਨਾ ਕਿਤੇ ਕਹਿ ਲਓ ਕਿ ਸਵਾਲ ਜਾਂ ਸੰਸ਼ੇ ਜਿਹੜੇ ਉਹ ਖੜੇ ਜ਼ਰੂਰ ਹੁੰਦੇ ਆ ਕਿ ਅੱਗ ਲੱਗੀ ਆ, ਜਾਂ ਕਈ ਵਾਰ ਆਪਾਂ ਕਹਿ ਦਿੰਦੇ ਆ ਨਾ ਕਿ ਫਲਾਣਾ ਅੱਗ ਲਾ ਗਿਆ ਯਾਰ। ਤਾਂ ਕਈ ਵਾਰ ਇਹ ਇਸ ਤਰ੍ਹਾਂ ਵੀ ਹੋ ਜਾਂਦਾ। ਤਾਂ ਕਿਤੇ ਇਹ ਤਾਂ ਨਹੀਂ ਹੈ, ਜਾਂਚ ਪੜਤਾਲ ਕਰ ਲੈਣੀ ਚਾਹੀਦੀ ਆ। ਤੇ ਬਾਕੀ ਹੁਣ ਦੇਖੋ ਅੱਗੇ ਕੀ ਬਣਦਾ। ਮੰਤਰਾਲੇ ਸ਼ੰਤਰਾਲਿਆਂ ਦੀ ਆਪਾਂ ਗੱਲ ਅੱਗੇ ਕੀਤੀ ਆ ਕਿ ਅਦਲਾ ਬਦਲੀ ਦੇ ਚਰਚੇ ਹੈਗੇ ਨੇ, ਉਹ ਕਹਿੰਦੇ ਰਿਊਮਰਸ ਆ। ਪਰ ਇਹ ਹੁਣ ਅਫਵਾਹਾਂ ਨੇ ਕਿ ਬਾਈ ਜਿਹੜਾ GST ਚੋਰੀ ਦਾ ਮਾਮਲਾ ਹੈ ਉਹ ਠੀਕ ਆ। ਤੁਸੀਂ ਕਹਿ ਸਕਦੇ ਹੋ ਕਿ ਬਾਈ ਫੜੇ ਵੀ ਜਾਂਦੇ ਆ, ਨਿਕਲ ਵੀ ਜਾਂਦੇ ਆ, ਪਰ ਇਹ ਸਭ ਨੂੰ ਪਤਾ ਕਿ ਅਫਵਾਹਾਂ ਕਹਿ ਲਓ ਜਾਂ ਚਰਚਾਵਾਂ ਕਹਿ ਲਓ ਕਿ ਮਿਲ ਮਿਲਾ ਕੇ ਬਈ ਇਹ ਧੰਦਾ ਜਿਹੜਾ ਬਹੁਤ ਜ਼ਿਆਦਾ ਕੀਤਾ ਜਾਂਦਾ। ਕੁਝ ਅਫਸਰਾਂ ਦੀ ਜਾਂ ਕਹਿ ਲਓ ਕਿ ਰਸੂਖਦਾਰਾਂ ਦੀ ਕੋਈ ਕਾਰਸਤਾਨੀ ਤਾਂ ਨਹੀਂ। ਵੈਸੇ ਮੈਂ ਮੇਰੇ ਕੋਲ ਕੋਈ ਸਬੂਤ ਨਹੀਂ, ਐਵੀਡੈਂਸ ਨਹੀਂ, ਪਰ ਮੈਂ
ਇੱਕ ਸਵਾਲ ਹੀ ਚੁੱਕ ਰਿਹਾ ਕਿ ਇਹ ਅਚਾਨਕ ਅੱਗ ਲੱਗਣ ਦੇ ਜਾਂ ਤੇ ਕਾਰਨ ਸਪਸ਼ਟ ਹੋਣ ਤੇ ਜਾਂ ਫਿਰ ਸਵਾਲਾਂ ਦੇ ਜਵਾਬ ਤੇ ਜਿਹੜੇ ਆ ਉਹ ਮਿਲਣੇ ਲਗਭਗ ਅਸੰਭਵ ਹੈ। ਤੇ ਅਗਲੀ ਗੱਲ ਕਰੀਏ ਭਾਜਪਾ ਦੀ, ਕਹਿੰਦੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਵੀ ਜ਼ਮੀਨ ਖਿਸਕ ਰਹੀ ਹੈ। ਦੇਖੋ, ਮਹਾਰਾਸ਼ਟਰ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ। ਇੱਕ ਤੇ ਇਹ ਆ ਕਿ ਇਲੈਕਸ਼ਨ ਦਾ ਰਿਜ਼ਲਟ ਤੇ ਦੂਜਾ ਰਿਜ਼ਲਟ ਤੋਂ ਬਾਅਦ ਉਥਲ ਪੁਥਲ। ਦੋ ਚੀਜ਼ਾਂ ਤੇ ਆਪਣੇ ਸਾਹਮਣੇ ਹੀ ਆ। ਰਿਜ਼ਲਟ ਇਹਨਾਂ ਦਾ ਵੈਸੇ ਆਪਾਂ ਅੰਦਾਜ਼ਿਆਂ 'ਚ ਪਹਿਲਾਂ ਹੀ ਲਾਇਆ ਸੀ ਹਿਸਾਬ ਕਿਤਾਬ ਕਿ ਮਹਾਰਾਸ਼ਟਰ ਦੇ ਵਿੱਚ ਇਹਨਾਂ ਦਾ ਹਾਲ ਜਿਹੜਾ ਉਹ ਠੀਕ ਨਹੀਂ ਹੋਣ ਵਾਲਾ। ਕਿਉਂਕਿ ਜਿਹੜੇ ਮਰਾਠੇ ਆ ਨਾ, ਉਹ ਗੁਜਰਾਤੀਆਂ ਤੇ ਬਹੁਤ ਲੱਗਦੇ ਆ ਜੀ। ਉਹ ਕਹਿੰਦੇ ਆ ਕਿ ਸਾਡੇ ਵੱਡੇ ਪ੍ਰੋਜੈਕਟ ਹੀ ਲੱਗੇ, ਕਿਉਂਕਿ ਗੁਜਰਾਤ ਤੇ ਮਹਾਰਾਸ਼ਟਰ ਦੀ ਆਰਥਿਕ ਲੜਾਈ ਚੱਲਦੀ ਆ। ਦੂਜੀ ਚੀਜ਼ ਉਹ ਕਹਿੰਦੇ ਆ ਕਿ ਇਹਨਾਂ ਗੁਜਰਾਤੀਆਂ ਨੇ ਸਾਡੀਆਂ ਖੇਤਰੀ ਦੋ ਪਾਰਟੀਆਂ ਤੋੜੀਆਂ ਜੀ। ਭਾਜਪਾ ਨੂੰ ਉਹਦਾ ਨੁਕਸਾਨ ਹੋਇਆ ਜੇ ਆਪਾਂ ਵੇਖੀਏ, ਕਿਉਂਕਿ ਐਨਸੀਪੀ ਇਸ ਤਰ੍ਹਾਂ ਦੀ ਸੀ ਜਿਹਨੇ ਆਰਐਸਐਸ ਤੇ ਬਹੁਤ ਵੱਡੇ ਸਵਾਲ ਚੁੱਕੇ, ਇੱਥੋਂ ਤੱਕ ਕਿ ਬੰਬ ਧਮਾਕਿਆਂ ਤੇ ਵੀ ਸਵਾਲ ਚੁੱਕੇ, ਕਈ ਸਵਾਲ ਉਹਨਾਂ ਦੇ ਹੈਗੇ ਨੇ। ਤਾਂ ਉਹਨਾਂ ਨੇ ਤਾਂ ਜਿਹੜਾ ਅਜੀਤ ਪਵਾਰ ਨੂੰ ਤੋੜਨ ਵਾਲਾ ਕੰਮ ਕੀਤਾ, ਮੇਰੇ ਖਿਆਲ ਦੇ ਨਾਲ ਉਹ ਪੈਰਾਂ ਤੇ ਕੁਹਾੜੀ ਵਾਲਾ ਹਿਸਾਬ ਕਿਤਾਬ ਆ। ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ, ਉਸ ਤੋਂ ਬਾਅਦ ਇੱਕ ਰਿਜ਼ਲਟ ਹੋ ਗਿਆ, ਉਸ ਤੋਂ ਬਾਅਦ ਦੀ ਪਰਿਸਥਿਤੀ ਕਿੱਦਾਂ ਬਦਲਦੀ ਹੈ। ਅਜੀਤ ਪਵਾਰ ਨੂੰ ਜਦੋਂ ਮਨ ਮਾਫਕ ਅਹੁਦਾ ਨਾ ਮਿਲਿਆ, 10 ਜੂਨ ਨੂੰ ਉਹਨੇ ਇੱਕ ਬਿਆਨ ਦਿੱਤਾ ਸੀ, ਕਹਿੰਦੇ ਕਿ ਮੈਂ ਵੀ ਮਤਲਬ ਕਿ ਐਨਡੀਏ ਦਾ ਹਿੱਸਾ ਆ ਤੇ ਸਾਨੂੰ ਭਾਜਪਾ ਨੂੰ ਬਈ ਚਾਹੀਦਾ ਸੀਗਾ ਕਿ ਕੈਬਨਿਟ ਰੈਂਕ ਦਿੰਦੇ, ਅਸੀਂ ਇਹ ਤੋਂ ਘੱਟ ਤਾਂ ਕੁਝ ਸਵੀਕਾਰ ਹੀ ਨਹੀਂ ਕਰਨਾ। ਇਹ ਜਿਹੜਾ ਸ਼ਿੰਦੇ ਧੜਾ ਹੈ ਸ਼ਿਵ ਸੈਨਾ ਵਾਲਾ, ਉਹਦਾ ਇੱਕ ਲੀਡਰ ਆ ਸਿਰੰਗ ਬਾਰਨੇ। ਠੀਕ ਹੈ ਜੀ। ਬਾਰਨੇ ਨੇ ਵੀ ਇਹੋ ਗੱਲ ਕਹੀ ਸੀ, 15 ਸੀਟਾਂ ਤੇ ਲੜੇ ਆ, 7 ਜਿੱਤੀਆਂ ਨੇ, ਯਾਨੀ ਸਾਡਾ ਸਟ੍ਰਾਈਕ ਰੇਟ ਆਲਮੋਸਟ 50। ਇੱਕ ਕੈਬਨਿਟ ਮੰਤਰੀ ਦੇ ਨਾਲ ਨਾਲ ਇੱਕ ਰਾਜ ਮੰਤਰੀ ਦਾ ਉਹਦਾ ਸਾਨੂੰ ਦੇਣਾ ਚਾਹੀਦਾ। ਤੇ ਲੱਗਦਾ ਹੈ ਭਾਜਪਾ ਵਾਲੇ ਸਾਡੇ ਨਾਲ ਮਤਰੇਆ ਵਿਹਾਰ ਕਰ ਰਹੇ ਆ। ਤਾਂ ਤੁਸੀਂ ਸਮਝ ਸਕਦੇ ਹੋ, ਦੋ ਬਿਆਨ ਹੀ ਸਥਿਤੀ ਸਪਸ਼ਟ ਕਰਨ ਵਾਸਤੇ ਸ਼ਾਦੀ ਭਰ ਦਿੰਦੇ ਕਿ ਉੱਥੇ ਕੀ ਚੱਲ ਰਿਹਾ। ਤਾਂ ਇਹ ਆ ਕਿ ਗਾਂ ਇਲੈਕਸ਼ਨ ਆ ਜਾਣਾ ਹੈ ਮਹਾਰਾਸ਼ਟਰ ਦਾ। ਇਹ ਵੀ ਅੰਦਾਜ਼ਾ ਕਿਤੇ ਨਾ ਕਿਤੇ ਲਾਇਆ ਜਾ ਰਿਹਾ। ਉੱਥੋਂ ਦੇ ਜਿਹੜੇ ਸੀਨੀਅਰ ਜਰਨਲਿਸਟ ਨੇ, ਕਈ, ਮੈਂ ਦੇਸ਼ਮੁਖ ਸਾਹਿਬ ਨੂੰ ਸੁਣ ਰਿਹਾ ਸੀਗਾ, ਬੜੇ ਅੱਛੇ ਬੁਲਾਰੇ ਨੇ ਉਹ ਜਰਨਲਿਸਟ ਨੇ, ਮਰਾਠਾ ਜਰਨਲਿਸਟ ਨੇ। ਉਹ ਕਹਿੰਦੇ ਕਿ ਬਈ ਜਨਵਰੀ ਫਰਵਰੀ ਤੱਕ ਮਹਾਰਾਸ਼ਟਰ ਦੀ ਸਥਿਤੀ ਬਿਲਕੁਲ ਅਲੱਗ ਸੀ, ਪਰ ਹੁਣ ਇਸ ਵੇਲੇ ਮਹਾਰਾਸ਼ਟਰ ਦੇ ਇਲੈਕਸ਼ਨਾਂ ਦੀ ਵਜ੍ਹਾ ਕਰਕੇ ਪਰਿਸਥਿਤੀ ਬਦਲ ਰਹੀ ਹੈ ਜੀ। ਤਾਂ ਹੁਣ ਇਹੀ ਮੈਂ ਜਿਵੇਂ ਤੁਹਾਨੂੰ ਸ਼ੁਰੂ ਚ ਕਿਹਾ, ਇਹ ਅੰਕੜੇ ਜਿਹੜੇ ਆ ਇਹ ਗਾਂ ਬਹੁਤ ਹੀ ਕੀਮਤੀ ਹੋ ਜਾਣਗੇ। ਫਰਜ਼ ਕਰੋ ਏਕਨਾਥ ਸ਼ਿੰਦੇ ਤੇ ਭੁੰਡੀ ਚਲਾਉਂਦਾ ਸੀ, ਭੁੰਡੀ ਕਹਿੰਦੇ ਆ ਨਾ ਆਪਾਂ, ਜਿਹੜੀ ਆਟੋ ਕਹਿ ਦਿੰਦੇ। ਹਾਂਜੀ ਹਾਂ, ਠਾਕਰੇ ਲਿਆ ਕੇ ਤੇ ਠਾਕਰੇ ਨੇ ਕਿੱਥੋਂ ਕਿੱਥੇ ਪਹੁੰਚਾਇਆ ਸ਼ਿੰਦੇ ਨੂੰ, ਤੇ ਸ਼ਿੰਦਾ ਕਰ ਗਿਆ ਵਿਸ਼ਵਾਸਘਾਤ। ਸ਼ਿੰਦੇ ਜੀ ਧੋਖਾ ਕਰ ਗਿਆ। ਹੁਣ ਮੰਨ ਲਓ ਸਿਆਸਤ 'ਚ 7 ਖੂਨ ਮਾਫੀ ਹੋ ਜਾਂਦੇ ਨੇ, ਉਹ ਵਾਪਸੀ ਕਰ ਜਾਂਦਾ, ਸਭ ਅੱਛਾ। ਕਿਉਂਕਿ ਉਹ ਤੇ 7 ਜਿਤਾਏ ਐਮਪੀ ਲੈ ਕੇ ਆਏਗਾ ਨਾਲ। ਜੀ। ਦਲ ਬਦਲੀ ਉਹਦੇ ਤੇ ਲਾਗੂ ਨਹੀਂ ਹੋਣੀ। ਇਹ ਰਗੜੇ ਗਏ ਨਾ 7 ਅੰਕੜਾ ਥੱਲੇ, ਚੱਲ ਥੱਲੇ ਜੀ। ਤਾਂ ਇਦਾਂ ਜਿਵੇਂ ਅੰਕੜਾ ਥੱਲੇ ਆਉਂਦਾ ਜਾਏਗਾ, ਮੋਦੀ ਸਰਕਾਰ ਤੇ ਦਬਾਅ ਵਧਣਾ ਸਟਾਰਟ ਹੋ ਜਾਏਗਾ। ਮੈਂ ਤਾਂ ਹੀ ਕਿਹਾ ਸੀਗਾ ਸ਼ੁਰੂ ਚ ਕਿ ਹਾਲੇ ਬਿਹਾਰ ਚ ਪਤਾ ਨਹੀਂ ਨੀਤਿਸ਼ ਨੇ ਕੀ ਕਰ ਦੇਣਾ। ਨੀਤਿਸ਼ ਤੇ ਇਹਨਾਂ ਦੀ ਸਹੁੰ ਚੁੱਕ ਸਮਾਗਮ ਚ ਹੀ ਨਹੀਂ ਆਇਆ। ਜੀ। ਸੋ ਕਈ ਅੱਛਾ, ਯੂਪੀ ਕਿਉਂ ਹੋ ਸਕਦਾ ਕੁਝ ਇਹਨਾਂ ਦੇ ਭੱਜ ਜਾਣ ਭਾਜਪਾ ਨੇ, ਜਿਸ ਤਰ੍ਹਾਂ ਦੀ ਉਤਲ ਪੁਤਲ ਹੈ। ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਇੱਕ ਐਮਪੀ ਦੀ ਕਹਿ ਲਓ ਕਿ ਵੈਲਿਊ ਪੈਣੀ। ਔਰ ਦੂਜੀ ਗੱਲ, ਹੁਣ ਉਹ ਮੌਕਾ ਨਹੀਂ, ਜਿਵੇਂ ਆਪਾਂ ਦੇਖਿਆ 6-7 ਐਮਪੀ ਇਸ ਤਰ੍ਹਾਂ ਦੇ, ਅਮਰਤਪਾਲ ਸਿੰਘ ਨੂੰ ਲੈ ਲਓ, ਜੀ, ਸਰਬਜੀਤ ਸਿੰਘ ਖਾਲਸਾ ਨੂੰ ਲੈ ਲਓ, ਇਹਨਾਂ ਨੇ ਭਾਜਪਾ ਦੇ ਹੱਕ 'ਚ ਗੈਰ ਹਾਜ਼ਰ ਵੀ ਨਹੀਂ ਰਹਿਣਾ ਜੇ ਵੋਟ ਇੰਡੀਆ ਨੂੰ ਨਹੀਂ ਕਰਨਗੇ। ਪਰ ਇਹ ਵੀ ਨਹੀਂ ਹੈ ਕਿ ਗੈਰ ਹਾਜ਼ਰ ਰਹਿ ਕੇ ਗਿਣਤੀ ਘਟਾ ਦੇਣਗੇ। ਐਮਪੀ ਵੀ ਤਾਂ ਓਬੀਸੀ ਲੈ ਲਓ, ਸਮਝਦੇ ਹੋ ਨਾ ਤੁਸੀਂ। ਇਹ ਡਾਇਰੈਕਟਲੀ, ਜਿਵੇਂ ਆਪਾਂ ਦੇਖਦੇ ਹਾਂ ਆਮ ਮੌਕਿਆਂ ਤੇ ਕੀ ਹੁੰਦਾ ਹੈ, ਕਰੂਸ਼ਲ ਜਦੋਂ ਕੋਈ ਇਸ ਤਰ੍ਹਾਂ ਦੀ ਸਟੇਜ ਆ ਜਾਂਦੀ ਆ ਤਾਂ ਕੁਝ ਐਮਪੀ ਗੈਰ ਹਾਜ਼ਰ ਹੋ ਜਾਂਦੇ ਆ ਤੇ ਮੌਜੂਦਾ ਗਿਣਤੀ ਘਟ ਜਾਂਦੀ ਹੈ। ਉਹਦਾ ਫਾਇਦਾ ਜਿਹੜਾ ਇਸ ਤਰ੍ਹਾਂ ਮਿਲ ਜਾਂਦਾ ਸੀ ਇਹਨਾਂ ਨੂੰ।
ਤਾਂ ਐਤਕੀ ਉਹ ਵੀ ਸਥਿਤੀ ਉਲਟ ਆ। ਸੋ ਇਸ ਕਰਕੇ ਕੱਲੇ ਕੱਲੇ ਐਮਪੀ ਦੀ ਕਦਰ ਹੈ, ਪਰ ਮਹਾਰਾਸ਼ਟਰ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਖਿਸਕਦੀ ਨਜ਼ਰ ਆ ਰਹੀ ਆ ਵਾਕਈ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।